ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ USA ਦਾ ਉਹ ਸ਼ੋਅ ਜਿਸ ਦੇ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਰੀਅਲ estate ਦੇ ਨਾਲ ਜੁੜੀਆਂ ਤੇ ਘਰਾਂ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਨੇ। ਇਸ ਬਾਬਤ ਆਪਣੇ ਨਾਲ ਜੁੜ ਚੁੱਕੇ ਨੇ ਜ਼ੈਂਡਰ ਮੋਰਗੇਜ ਤੋਂ ਮੋਹਨ ਚੀਮਾ ਜੀ। ਮੋਹਨ ਚੀਮਾ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ, ਆਪ ਜੀ ਨੂੰ ਅਤੇ ਪੰਜਾਬੀ ਰੇਡੀਓ USA ਨਾਲ ਜੁੜੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਕਾਫੀ ਗੱਲਾਂ ਕਰਾਂਗੇ। ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਨੇ। ਇੱਕ ਤਾਂ ਇਹ ਬੜਾ ਅਹਿਮ ਸਵਾਲ ਹੈ ਕਿ ਇਲੈਕਸ਼ਨ ਦੇ ਉੱਤੇ ਨਜ਼ਰਾਂ ਨੇ ਲੋਕਾਂ ਦੀਆਂ ਕਿ ਇਸ ਤੋਂ ਬਾਅਦ ਵਿਆਜ ਘਟੂਗਾ ਨਹੀਂ ਘਟੂਗਾ, ਵਧੂਗਾ, ਘਰ ਲਈਏ ਨਾ ਲਈਏ। ਇਹਦੇ ਨਾਲ ਜਿਹੜੇ ਪਹਿਲੀ ਵਾਰੀ ਘਰ ਲੈਣ ਵਾਲੇ ਨੇ ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ, ਤੇ ਫਿਰ ਜਿਹੜੇ ਵਰਕ ਪਰਮਿਟ ਤੇ ਨੇ ਕਿ ਉਹ ਵੀ ਘਰ ਲੈਣ ਦਾ ਅਮਰੀਕਾ ਦੇ ਵਿੱਚ ਸੁਪਨਾ ਪੂਰਾ ਕਰ ਸਕਦੇ ਨੇ, ਜਾਂ ਫਿਰ ਤੁਹਾਨੂੰ ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ ਇੱਥੋਂ ਦੇ। ਤੇ ਜਿਹੜੀ ਅਗਲੀ ਗੱਲ ਆ ਉਹ ਇਹ ਹੈ ਕਿ ਕਈ ਲੋਕ ਲੋਨ ਅਪਲਾਈ ਕਰਨ ਤਾਂ ਜਾਂਦੇ ਆ ਪਰ ਉਹਨਾਂ ਦਾ ਹੁੰਦਾ ਨਹੀਂ। ਉਹਨਾਂ ਦੇ ਲਈ ਕੀ ਵਿਵਸਥਾ ਹੈ, ਹੁੰਦਾ ਕਿਉਂ ਨਹੀਂ ਗਾ? 15 ਸਾਲਾਂ ਬਾਅਦ ਲੋਕਾਂ ਨੂੰ ਪਤਾ ਲੱਗਦਾ ਕਿ ਮੇਰਾ 15 ਸਾਲ ਪਹਿਲਾਂ ਵੀ ਲੋਨ ਅਪਰੂਵ ਜਿਹੜਾ ਉਹ ਹੋ ਜਾਣਾ ਸੀਗਾ। ਤੇ ਜ਼ੈਂਡਰ ਮੋਰਗੇਜ ਤੋਂ ਤੁਸੀਂ ਹੋਰ ਕਿਹੜੀਆਂ ਸੇਵਾਵਾਂ ਉਹ ਲੈ ਸਕਦੇ ਹੋ, ਇਹਨਾਂ ਬਾਬਤ ਆਪਾਂ ਸਾਰੇ ਨੁਕਤਿਆਂ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੋਹਨ ਚੀਮਾ ਜੀ, ਤੁਸੀਂ ਆਪਣੀ ਆਈਡੀਜ਼ ਬਾਰੇ ਜ਼ਰੂਰ ਦੱਸੋ ਜੀ। ਸੋ ਬਿਲਕੁਲ ਜੀ, ਦੇਖੋ ਜਿੱਥੋਂ ਤੱਕ ਅਸੀਂ ਲੋਨ ਦਾ ਕੰਮ ਕਰਨੇ ਆ ਜ਼ੈਂਡਰ ਮੋਰਗੇਜ ਤਹਿਤ, ਜਿਹੜੀ ਮੇਰੀ NMLS ID ਹੈਗੀ ਹੈ ਲੋਨ ਦੀ, ਉਹ ਹੈਗੀ ਹੈ 698952 ਜੀ। ਇਸ ਦੇ ਨਾਲ ਅਸੀਂ ਰੀਅਲ estate ਦਾ ਵੀ ਕੰਮ ਕਰਨੇ ਆ ਜੀ। ਸੋ ਉਹਦੀ ਜਿਹੜੀ ਮੇਰੀ DRE ਨੰਬਰ ਹੈਗਾ 02067197। ਇਸ ਦੇ ਨਾਲ ਜਿਹੜੀ ਸਾਡੀ ਕੰਪਨੀ ਦੀ ਆਈਡੀਜ਼ ਹੈਗੀਆਂ, ਕੰਪਨੀ ਦੀ NMLS ID ਨੰਬਰ ਹੈਗੀ ਹੈ ਜੀ 18256888। ਇਸ ਦਾ ਜਿਹੜਾ DRE ਨੰਬਰ ਹੈਗਾ 02083716। ਨਾਲ ਪ੍ਰਵੀਨ ਭਾਜੀ, ਅਸੀਂ ਟਰੱਕ ਅਤੇ ਟੇਲਰਸ ਦਾ ਲੋਨ ਵੀ ਆਪਣੀ ਕੰਪਨੀ ਜ਼ੈਂਡਰ ਕੈਪੀਟਲ ਕੋਰਪ ਦੇ ਰਾਹੀਂ ਦਿੰਦੇ ਹਾਂ। ਔਰ ਉਸ ਦੀ ਜਿਹੜੀ ID ਨੰਬਰ ਹੈਗੀ ਹੈ DBO CFL ਨੰਬਰ 139991 ਹੈਗੀ ਜੀ। ਜੀ ਬਿਲਕੁਲ। ਸੋ ਆਪਾਂ ਜੇ ਇਲੈਕਸ਼ਨਸ ਤੋਂ ਹੀ ਸ਼ੁਰੂਆਤ ਕਰ ਲਈਏ ਮੋਹਨ ਚੀਮਾ ਜੀ, ਕਈ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ। ਰੀਅਲ estate ਦੇ ਵਿੱਚ ਵੀ ਲੋਕਾਂ ਦੀਆਂ ਨਜ਼ਰਾਂ ਨੇ, ਜਿਹੜੇ ਘਰ ਵਾਲੇ ਨੇ, ਘਰ ਲੈਣ ਵਾਲੇ ਨੇ, ਖਰੀਦਦਾਰ ਨੇ, ਉਹਨਾਂ ਦੀਆਂ ਵੀ ਇਹੀ ਨੇ ਕਿ ਆਪਾਂ ਇਲੈਕਸ਼ਨ ਦੇਖ ਲਈਏ। ਵਿਆਜ ਬਾਰੇ ਕੀ ਲੱਗਦਾ ਤੁਹਾਨੂੰ, ਘਟੂਗਾ ਜਾਂ ਵਧੂਗਾ? ਕਿਉਂਕਿ ਛਛਪੰਜ ਕਾਫੀ ਚੱਲ ਰਹੀ ਹੈ। ਬਿਲਕੁਲ ਜੀ, ਸਹੀ ਗੱਲ ਹੈ। ਔਰ ਸਵਾਲ ਵੀ ਬਹੁਤ ਅੱਛਾ ਸਵਾਲ ਹੈਗਾ। ਦੇਖੋ ਕਾਫੀ ਸਮੇਂ ਤੋਂ ਅਸੀਂ ਵੀ ਇਸ ਚੀਜ਼ 'ਤੇ ਕਾਫੀ ਨਜ਼ਰ ਰੱਖੀ ਹੋਈ ਹੈ ਵੀ ਵਿਆਜ ਕਿੱਧਰ ਨੂੰ ਜਾ ਰਹੇ ਨੇ, ਘਟਣਗੇ, ਇਸ ਦਾ ਸਾਨੂੰ ਕੀ ਫਾਇਦਾ ਹੋਊਗਾ, ਸਾਡੇ ਕੰਜ਼ਿਊਮਰਸ ਨੂੰ, ਯਾਨੀ ਕਿ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਘਰ ਲੈਣੇ ਉਹਨਾਂ ਨੂੰ ਇਸ ਚੀਜ਼ ਦਾ ਕੀ ਫਾਇਦਾ ਹੋਊਗਾ। ਦੇਖੋ ਜਿੱਥੋਂ ਤੱਕ ਪਿਛਲੇ ਮਹੀਨੇ 2 ਮਹੀਨਿਆਂ ਦੀ ਅਸੀਂ ਆਬਜ਼ਰਵੇਸ਼ਨ ਉਹ ਦੇਖੀ ਹੈ ਵੀ ਇਹਨਾਂ ਨੇ ਫੈਡ ਨੇ ਅਨਾਊਂਸਮੈਂਟ ਜ਼ਰੂਰ ਕੀਤੀ ਸੀਗੀ, ਕੁਛ ਇੱਕ ਬਿਪਸ ਨੇ ਘਟਾਏ ਸੀ, ਔਰ ਅਗਲੀ ਅਨਾਊਂਸਮੈਂਟ ਵੀ ਹੋਊਗੀ ਉਹਦੇ ਵਿੱਚ ਥੋੜ੍ਹਾ ਬਹੁਤਾ ਇਹਨਾਂ ਨੇ ਫੈਡ ਦਾ ਰੇਟ ਘਟਾਉਣਾ ਹੈਗਾ। ਲੇਕਿਨ ਜਨਰਲੀ ਸਪੀਕਿੰਗ ਵਿਆਜਾਂ ਦੇ ਉੱਪਰ ਕੁਝ ਖਾਸ ਫਰਕ ਨਹੀਂ ਪਿਆ। ਇਹਦਾ ਆਪੋਜ਼ਿਟ ਸਗੋਂ ਥੋੜ੍ਹੇ ਜਿਹੇ ਵਿਆਜ ਵੱਧ ਗਏ। ਠੀਕ ਹੈ, ਥੋੜ੍ਹੇ ਜਿਹੇ ਡਿਪ ਕੀਤੇ ਸੀਗੇ ਥੋੜ੍ਹੇ ਸਮੇਂ ਵਾਸਤੇ, ਲੇਕਿਨ ਉਹ ਫੇਰ ਕਹਿ ਲਓ ਵੀ ਵਿਆਜ ਉੱਪਰ ਤਰ੍ਹਾਂ ਆ ਗਏ। ਸੋ ਇਲੈਕਸ਼ਨਸ ਤੋਂ ਬਾਅਦ ਕੀ ਬਣੂਗਾ ਇਹ ਕੁਝ ਕਿਹਾ ਨਹੀਂ ਜਾ ਸਕਦਾ, ਲੇਕਿਨ ਲੱਗਦਾ ਹੈ ਵੀ ਵਿਆਜਾਂ ਦੇ ਉੱਪਰ ਕੋਈ ਐਡਾ ਜ਼ਿਆਦਾ ਪ੍ਰੈਸ਼ਰ ਨਹੀਂ ਹੈਗਾ ਕਿ ਇਹਨਾਂ ਨੂੰ ਘਟਾਇਆ ਜਾਵੇ। ਸੋ ਕਿਉਂਕਿ ਹੁਣ ਜਿਹੜੇ ਬੈਂਕ ਵਾਲੇ ਹੈਗੇ ਉਹ ਵੀ ਖੁਸ਼ ਹੈਗੇ, ਉਹਨਾਂ ਨੂੰ ਉਹ ਜੋ ਆਪਣੇ ਹਿਸਾਬ ਨਾਲ ਲੋਨਾਂ ਦਾ ਰੇਟ ਜਿਨ੍ਹਾਂ ਨੇ ਕਰਾਉਣੇ ਆ ਉਹਨਾਂ ਨੂੰ ਉਹ ਦੇ ਜਾ ਰਿਹਾ। ਸੋ ਲੋਕ ਕਾਰ ਲਈ ਜਾ ਰਹੇ ਜਿਹਨਾਂ ਨੂੰ ਜ਼ਰੂਰਤ ਹੈਗੀ ਹੈ। ਉਮੀਦ ਜ਼ਰੂਰ ਹੈਗੀ ਹੈ ਜੀ, ਅਸੀਂ ਵੀ ਆਸ ਕਰਨੇ ਹਾਂ ਵੀ ਵਿਆਜ ਘਟਣ, ਬਟ ਇਹਦੇ ਚਾਂਸਿਸ ਜਿਹੜੇ ਹੈਗੇ ਘਟਣ ਦੇ ਉਹ ਥੋੜ੍ਹੇ ਘੱਟ ਹੈਗੇ, ਮੱਧਮ ਨੇ। ਜੀ। ਤੇ ਜਿਹੜੇ ਪਹਿਲੀ ਵਾਰੀ ਬੰਦੇ ਘਰ ਲੈਣ ਜਾ ਰਹੇ ਨੇ, ਬੰਦੇ ਬੀਬੀਆਂ ਜੋ ਵੀ ਗਾਹਕ ਜਿਹੜਾ ਵੀ ਹੈ ਪਹਿਲੀ ਵਾਰੀ ਘਰ ਲੈਣ ਜਾ ਰਿਹਾ, ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਤੇ ਕੀ ਨੁਕਤੇ ਤੁਸੀਂ ਸੁਝਾਓਗੇ ਤੇ ਕਿਹੜੇ ਹੱਲ ਆ ਉਹਨਾਂ ਕੋਲ? ਹਾਂਜੀ, ਸੋ ਦੇਖੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਤੇ ਸਭ ਤੋਂ ਜਿਹੜੀ ਇੱਕ ਜ਼ਰੂਰੀ ਚੀਜ਼ ਹੈਗੀ ਉਹ ਹੈਗੀ ਕੰਸਲਟੇਸ਼ਨ। ਕਿਉਂਕਿ ਇਹ ਜਿਹੜੀ ਇੱਕ ਤੁਹਾਡਾ ਕਹਿ ਲਓ ਵੀ ਜਿਹੜਾ ਘਰਾਂ ਦਾ ਸੁਪਨਾ ਹੈਗਾ, ਔਰ ਜਿਹੜਾ ਕਹਿ ਲਓ ਵੀ ਇਹ ਜਿਹੜੀ ਪਰਚੇਜ਼ ਹੈਗੀ ਹੈ, ਇਹ ਹਰ ਇੱਕ ਵਿਅਕਤੀ ਦੀ ਕਹਿ ਲਓ ਵੀ ਇੱਕ ਸਭ ਤੋਂ ਬਿਗੇਸਟ ਪਰਚੇਸ ਹੁੰਦੀ ਹੈ, ਯਾਨੀ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ। ਗੱਡੀਆਂ ਹੋ ਗਈਆਂ ਜਾਂ ਹੋਰ ਚੀਜ਼ਾਂ ਹੋ ਗਈਆਂ, ਫਰਨੀਚਰ, ਇਹ ਥੋੜੇ ਸੇ ਇਹਨੂੰ ਆਮ ਚੀਜ਼ ਮੰਨਦੇ ਹੈਗੇ ਆ। ਲੇਕਿਨ ਜਿਹੜਾ ਤੁਹਾਡਾ ਘਰ ਹੈਗਾ ਉਹ ਇੱਕ ਤੁਹਾਡੀ ਬਹੁਤ ਕਹਿ ਲਓ ਵੀ ਮੋਟੀ ਰਕਮ ਨਾਲ ਤੁਹਾਨੂੰ ਉਹ ਘਰ ਮਿਲਦਾ ਹੈਗਾ। ਸੋ ਇਟ ਇਜ਼ ਅ ਬਿਗ ਇਨਵੈਸਟਮੈਂਟ। ਇਹਦੀਆਂ ਪੇਮੈਂਟਾਂ ਵੀ ਇਹ ਨਹੀਂ ਹੈਗੇ ਵੀ 5 ਸਾਲ ਦੀਆਂ, 30 ਸਾਲ ਤੱਕ ਦੀਆਂ ਪੇਮੈਂਟਾਂ ਹੁੰਦੀਆਂ ਹੈਗੀਆਂ। ਸੋ ਇਟਸ ਅ ਬਿਗ ਇਨਵੈਸਟਮੈਂਟ। ਦੇਖੋ ਇਹਦੇ ਵਿੱਚ ਜਿਹੜੀਆਂ 2-4 ਚੀਜ਼ਾਂ ਦਾ ਖਿਆਲ ਹੈਗਾ ਤੁਹਾਨੂੰ ਰੱਖਣਾ ਚਾਹੀਦਾ। ਇੱਕ ਤਾਂ ਵੀ ਤੁਸੀਂ ਸਾਨੂੰ ਕਾਲ ਜ਼ਰੂਰ ਕਰੋ, ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ, ਕਿਉਂਕਿ ਹਰ ਇੱਕ ਦੀ ਫਾਈਲ ਅਲੱਗ ਹੈਗੀ ਹੈ। ਕੋਈ ਸੈਲਫ ਇੰਪਲੋਇਡ ਹੈ, ਕੋਈ ਜੌਬ ਕਰਦਾ, ਕੋਈ ਕਹਿ ਲਓ ਵੀ ਉਹ ਨਵਾਂ ਆਇਆ, ਕਿਸੇ ਕੋਲ ਵਰਕ ਪਰਮਿਟ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਅਸੀਂ ਹਰ ਇੱਕ ਨੂੰ ਅਲੱਗ-ਅਲੱਗ ਤਰ੍ਹਾਂ ਦੀ ਗਾਈਡੈਂਸ ਦਿੰਦੇ ਹਾਂ। ਬਟ ਜਿਹੜੇ ਮੇਨ ਚੀਜ਼ਾਂ ਹੈਗੀਆਂ, ਇੱਕ ਤਾਂ ਹੈਗਾ ਤੁਹਾਡਾ ਕ੍ਰੈਡਿਟ ਸਕੋਰ, ਮੇਕ ਸ਼ੋਰ ਵੀ ਤੁਹਾਡਾ ਜਿਹੜਾ ਕ੍ਰੈਡਿਟ ਹੈਗਾ ਉਹ ਸਕੋਰ ਠੀਕ ਹੋਵੇ, ਵਧੀਆ ਹੋਵੇ। ਠੀਕ ਹੈ। ਦੂਸਰੀ ਚੀਜ਼ ਹੈ ਵੀ ਖਰਚਿਆਂ ਨੂੰ ਥੋੜ੍ਹਾ ਜਿਹਾ ਕਹਿ ਲਓ ਵੀ ਕੰਟਰੋਲ 'ਚ ਰੱਖਣਾ। ਠੀਕ ਹੈ। ਜੇ ਤੁਸੀਂ ਚੀਜ਼ਾਂ ਨੂੰ ਪੇ ਆਫ ਕਰ ਸਕਦੇ ਹੋ ਪਹਿਲਾਂ, ਯਾਨੀ ਕਿ ਉਹਨੂੰ ਮਿਨੀਮਮ ਲਿਆਓ। ਔਰ ਕਈ ਵਾਰੀ ਇਹ ਹੁੰਦਾ ਵੀ ਅਸੀਂ ਇੱਧਰ ਲੋਨ ਦੀ ਐਪਲੀਕੇਸ਼ਨ ਲਾਉਣੇ, ਨਾਲ ਜਾ ਕੇ ਨਵੀਂ ਗੱਡੀ ਲਿਆਂਦਾ, ਉਹ ਯਾਰ ਮੇਰੇ ਦੋਸਤ ਨੂੰ ਲੋੜ ਪੈ ਗਈ ਸੀ, ਮੈਂ ਕੋਸ਼ਿਸ਼ ਨਹੀਂ ਕਰਦੇ। ਆਹ ਚੀਜ਼ਾਂ ਥੋੜ੍ਹਾ ਖਿਆਲ ਰੱਖਣਾ ਵੀ ਇਸ ਪਾਸੇ ਨਹੀਂ ਜਾਣਾ। ਤੁਸੀਂ ਕਰ ਲੈਣਾ, ਆਪਣੇ ਖਰਚਿਆਂ ਨੂੰ ਬਿਲਕੁਲ ਅੰਡਰ ਕੰਟਰੋਲ ਰੱਖੋ। ਠੀਕ ਹੈ। ਉਸ ਤੋਂ ਬਾਅਦ
ਇੱਕ ਤੇ ਇਹ ਆਈਟਮ ਹੋ ਗਈ ਵੀ ਕ੍ਰੈਡਿਟ ਸਕੋਰ ਹੈ ਨਾ। ਦੂਸਰੀ ਜਿਹੜੀ ਚੀਜ਼ ਹੈਗੀ ਹੈ ਡਾਊਨ ਪੇਮੈਂਟ, ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਕੁਝ ਪੈਸੇ ਜੋੜੇ ਹੋਣ। ਰეკਮੈਂਡਡ ਡਾਊਨ ਪੇਮੈਂਟ ਕੀ ਹੈਗੀ ਹੈ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਫਾਇਦਾ ਹੁੰਦਾ 20%, ਕਿਉਂਕਿ 20% ਤੁਸੀਂ ਡਾਊਨ ਦਿਓ ਜੇ ਤੁਸੀਂ ਕਨਵੈਨਸ਼ਨਲ ਲੋਨ ਕਰੋ ਤਾਂ ਫਿਰ ਤੁਹਾਨੂੰ ਮੌਰਗੇਜ ਇੰਸ਼ੋਰੈਂਸ ਜਿਹੜੀ ਹੈਗੀ ਹੈ ਉਹ ਨਹੀਂ ਲੱਗਦੀ ਹੈਗੀ। ਠੀਕ ਹੈ। ਹੁਣ ਸਪੋਜ਼ ਕਰੋ ਕੋਈ ਕਹੀ ਯਾਰ ਅਸੀਂ 20% ਕਿੱਥੋਂ ਜੋੜੀਏ, ਸਾਡੇ ਕੋਲ ਲੱਖ ਜੋੜਨਾ ਥੋੜਾ ਮੁਸ਼ਕਲ ਹੈ, ਅਸੀਂ ਤਾਂ ਜੀ ਸਾਡੇ ਕੋਲ 20-25 ਹਜ਼ਾਰ ਜਾਂ 30-35 ਹਜ਼ਾਰ ਹੀ ਹੈਗਾ, ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ। ਸੋ ਕੁਛ ਇੱਕ ਪ੍ਰੋਗਰਾਮ ਜਿਹੜੇ FHA ਦੇ ਜਾਂ ਕਨਵੈਨਸ਼ਨਲ ਲੋਨਸ ਵੀ ਹੈਗੇ ਆ, ਜਿਹਦੇ ਵਿੱਚ ਤੁਸੀਂ ਮਿਨੀਮਮ 3 ਜਾਂ 3.5% ਡਾਊਨ ਦੇ ਕੇ ਵੀ ਕੁਆਲੀਫਾਈ ਕਰ ਸਕਦੇ ਹੈਗੇ ਹੋ। ਠੀਕ ਹੈ। ਸੋ ਇਹ ਤਾਂ ਹੋ ਗਈ ਆਈਟਮ ਨੰਬਰ 2। ਜਿਹੜੀ ਤੀਸਰੀ ਜਿਹੜੀ ਇੱਕ ਚੀਜ਼ ਹੈਗੀ ਹੈ ਉਹ ਇਹ ਹੈਗੀ ਹੈ ਵੀ ਜਿਹੜਾ ਤੁਸੀਂ ਕਹ ਲਓ ਵੀ ਆਪਣਾ ਘਰ ਲੈਣਾ, ਮੇਕ ਸ਼ੋਰ ਕਰੋ ਵੀ ਜਿਹੜਾ ਤੁਸੀਂ ਆਪਣਾ ਬਜਟ ਹੈ ਉਹਨੂੰ ਦੇਖ ਕੇ ਚੱਲੋ। ਠੀਕ ਹੈ। ਦੇਖਾ ਦੇਖੀ ਨਾ ਲਓ ਯਾਰ ਮੈਂ ਨਾ ਹੁਣ ਬਹੁਤ ਵੱਡਾ ਘਰ ਲਵਾਂਗਾ ਜਾਂ ਪਹਿਲਾ ਘਰ ਲੈਣਾ ਵੀ ਜੇ ਮੈਂ ਉਹਦੇ ਵਿੱਚ ਯਾਰ ਹੀ ਏਡਾ ਵੱਡਾ ਹੋਵੇ ਵਿੱਚ 100 ਬੰਦਾ ਆ ਜਾਵੇ। ਕਿਉਂਕਿ ਦੇਖੋ ਅਸੀਂ ਸੋਚਦੇ ਸਾਡੀ ਕੋਈ ਪੰਜਾਬੀਆਂ ਹੁੰਦਾ ਵੀ ਖੁੱਲੀ ਜਗ੍ਹਾ ਹੋਵੇ, ਜ਼ਮੀਨਾਂ ਹੋਣ, ਘਰ ਹੋਣ, ਪਰ ਸ਼ਹਿਰ ਦੇ ਵਿੱਚ ਕਹ ਲਓ ਵੀ ਘਰਾਂ ਦੀਆਂ ਜ਼ਮੀਨਾਂ ਥੋੜ੍ਹੀਆਂ ਛੋਟੀਆਂ ਹੁੰਦੀਆਂ, ਖਾਸ ਕਰਕੇ ਤੁਸੀਂ ਨਵਾਂ ਘਰ ਲੈਣ ਲੱਗੇ ਹੋ ਤੇ ਉਹਦੇ ਵਿੱਚ ਲਾਟ ਦਾ ਸਾਈਜ਼ ਨਾ ਵੱਡੇ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪਣਾ ਜਿਹੜਾ ਬਜਟ ਹੈ ਉਸ ਨੂੰ ਆਪਣੇ ਖਿਆਲ 'ਚ ਰੱਖੋ ਵੀ ਹਾਂ ਮੈਂ ਇੰਨੀ ਕੁ ਪੇਮੈਂਟ ਜਿਹੜੀ ਹੈਗੀ ਹੈ ਉਹ ਅਫੋਰਡ ਕਰ ਸਕਦਾ। ਠੀਕ ਹੈ। ਸੋ ਉਹ ਚੀਜ਼ ਰੱਖਣੀ ਹੈਗੀ ਹੈ। ਬਾਕੀ ਜੋ ਤਾਂ ਗੱਲ ਆਪਾਂ ਤੁਸੀਂ ਇਹ ਵੀ ਵਿੱਚ ਸਵਾਲ ਥੋੜ੍ਹਾ ਰੱਖਿਆ ਸੀ ਕਿ ਵੀ ਵਰਕ ਪਰਮਿਟ ਦੀ ਗੱਲ। ਹਾਂਜੀ ਬਿਲਕੁਲ। ਕਈ ਬੰਦੇ ਨੂੰ ਇਹ ਹੁੰਦਾ, ਕਈਆਂ ਨੂੰ ਲੱਗਦਾ ਬੈਠਿਆਂ ਨੂੰ, ਉਹਨਾਂ ਨੇ ਬੇਸ਼ੱਕ ਕਿਸੇ ਨਾਲ ਰਹਿ ਵੀ ਨਾ ਕੀਤੀ, ਉਹਨੂੰ ਲੱਗਦਾ ਕਿ ਮੇਰੇ ਕੋਲ ਤਾਂ ਮੈਂ ਤਾਂ ਸਿਟੀਜ਼ਨ ਨਹੀਂਗਾ, ਮੇਰੇ ਕੋਲ ਗ੍ਰੀਨ ਕਾਰਡ ਵੀ ਨਹੀਂਗਾ, ਕਿ ਵਰਕ ਪਰਮਿਟ ਵਾਲੇ ਵੀ ਘਰ ਲੈ ਸਕਦੇ ਆ। ਹਾਂਜੀ। ਸੋ ਦੇਖੋ ਜਿੱਥੋਂ ਤੱਕ ਦੇ ਜਿਹੜੇ ਕਨਫੋਰਮਿੰਗ ਕਨਵੈਨਸ਼ਨਲ ਲੋਨਸ ਹੈਗੇ ਜਿਹਨਾਂ ਨੂੰ ਅਸੀਂ ਕਹ ਲਓ ਵੀ ਜਿਹੜੇ ਬੈਂਕਿੰਗ ਦੇ ਥਰੂ ਅਸੀਂ ਸਿਸਟਮ 'ਤੇ ਜਾਂਦੇ ਹਾਂ, ਉਹਦੇ ਵਿੱਚ ਅਸੀਂ ਵਰਕ ਪਰਮਿਟ ਨੂੰ ਵੀ ਐਕਸੈਪਟ ਕਰ ਸਕਦੇ ਹਾਂ। ਹੁਣ ਕਈ ਵਾਰੀ ਇਹ ਹੁੰਦਾ ਵੀ ਵਰਕ ਪਰਮਿਟ ਮਿਲਿਆ ਸੀਗਾ, ਵਰਕ ਪਰਮਿਟ ਐਕਸਪਾਇਰ ਹੋ ਗਿਆ। ਹਾਂਜੀ, ਇਹ ਵੀ ਦੇਖਦੇ ਹਾਂ। ਹੁਣ ਜਦੋਂ ਤੁਸੀਂ USCIS ਜਿਹੜੀ ਇਹਨਾਂ ਦੀ ਵੈਬਸਾਈਟਸ ਹੈਗੀ ਉਹ ਜਾ ਕੇ ਦੇਖੋ ਵੀ ਵਰਕ ਪਰਮਿਟ ਦਾ ਐਕਸਪਾਇਰ ਹੋ ਗਿਆ ਬੰਦੇ ਦਾ, ਇਸ ਨੇ ਹੁਣ ਕਹ ਲਓ ਵੀ ਉਹਨੂੰ ਰੀਨਿਊਅਲ ਵਾਸਤੇ ਪਾਇਆ ਹੋਇਆ, ਅਸੀਂ ਉਸ ਚੀਜ਼ ਨੂੰ ਵੀ ਐਕਸੈਪਟ ਕਰ ਸਕਦੇ ਹੈਗੇ ਆ। ਠੀਕ ਹੈ। ਹਰ ਇੱਕ ਦਾ ਕੇਸ ਅਲੱਗ-ਅਲੱਗ ਹੈਗਾ, ਪਰ ਲੇਕਿਨ ਅਸੀਂ ਕਾਫੀ ਆਪਣੇ ਖਾਸ ਕਰ ਜਿਹੜੇ ਟਰੱਕਿੰਗ ਸਾਡੇ ਭੈਣ ਭਰਾ ਹੈਗੇ ਨੇ ਉਹ ਕਈ ਵਰਕ ਪਰਮਿਟ ਤੇ ਹੈਗੇ ਆ, ਉਹਨਾਂ ਨੇ ਆਪਣੀ ਕੰਪਨੀਆਂ ਵੀ ਖੋਲ੍ਹੀਆਂ ਹੋਈਆਂ, ਟੈਕਸ ਵੀ ਭਰਦੇ ਹੈਗੇ ਆ। ਐਜ਼ ਲੌਂਗ ਐਜ਼ ਤੁਹਾਡਾ ਵਰਕ ਪਰਮਿਟ ਹੈਗਾ, ਵੈਲਿਡ ਹੈਗਾ, ਤੁਹਾਡਾ ਰੀਨਿਊਅਲ ਦਾ ਪ੍ਰੋਸੈਸ ਵੀ ਚੱਲ ਰਿਹਾ ਹੈਗਾ, ਅਸੀਂ ਇਸ ਚੀਜ਼ ਨੂੰ ਐਕਸੈਪਟ ਕਰ ਸਕਦੇ ਹਾਂ। ਸੋ ਜਦੋਂ ਤੱਕ ਵਰਕ ਪਰਮਿਟ ਦੀ ਗੱਲ ਹੈਗੀ ਹੈ, ਜੇ ਤੁਹਾਨੂੰ ਕੋਈ ਕਹੇ ਵੀ ਅਸੀਂ ਤਾਂ ਨਹੀਂ ਕਰਦੇ, ਕਈ ਬੈਂਕ ਐਸੇ ਵੀ ਹੈਗੇ ਉਹ ਕਹਿੰਦੇ ਵੀ ਅਸੀਂ ਸਾਨੂੰ ਜੇ ਮਿਨੀਮਮ ਗ੍ਰੀਨ ਕਾਰਡ ਚਾਹੀਦਾ ਜਾਂ ਅਸੀਂ ਤੁਹਾਡਾ ਵਰਕ ਪਰਮਿਟ ਨਹੀਂ ਐਕਸੈਪਟ ਕਰਾਂਗੇ। ਸੋ ਇਸ ਚੀਜ਼ ਤੋਂ ਤੁਸੀਂ ਪਰੇਸ਼ਾਨ ਨਹੀਂ ਹੋਣਾ, ਤੁਸੀਂ ਸਾਨੂੰ ਜ਼ਰੂਰ ਕਾਲ ਕਰੋ। ਜਿਹੜਾ ਨੰਬਰ ਹੈਗਾ 559-905-2575, ਇਸ ਨੰਬਰ 'ਤੇ ਇਹ ਮੈਨੂੰ ਕਾਲ ਕਰ ਸਕਦੇ ਅਤੇ ਮੈਂ ਉਹਨਾਂ ਦੇ ਸਾਰੇ ਇਹੋ ਜਿਹੜੇ ਸਵਾਲ ਹੈਗੇ ਆ ਵੀ ਵਰਕ ਪਰਮਿਟ ਵਾਲੇ ਹੋ ਗਏ ਜਾਂ ਤੁਹਾਡੇ ਕੋਲ ਕੋਈ B1 ਕੋਈ ਹੋਰ H1 ਜਾਂ ਹੋਰ ਤਰ੍ਹਾਂ ਦੇ ਵੀਜ਼ਾਸ ਵੀ ਹੈਗੇ ਆ, ਅਸੀਂ ਹਰ ਇੱਕ ਚੀਜ਼ ਨੂੰ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਅਸੀਂ ਲੋਨ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਜੀ, ਮਤਲਬ ਬੰਦਾ ਤੁਹਾਡੇ ਕੋਲ ਇੱਛਾ ਜ਼ਾਹਰ ਕਰੇ ਸਹੀ, ਹੱਲ ਹੈਗੇ ਆ। ਦੇਖੋ ਜੀ, ਕੰਮ ਸਾਨੂੰ ਵਾਹਿਗੁਰੂ ਨੇ ਹਰ ਇੱਕ ਨੂੰ ਆਪਣਾ ਕੰਮ ਦਿੱਤਾ ਵੀ ਤੁਸੀਂ ਆਹ ਕਰੋ, ਤੁਸੀਂ ਕਰੋ। ਮੇਰੀ ਕਿਸਮਤ ਜਾਂ ਵਿੱਚ ਇਹ ਕੰਮ ਸੀਗਾ ਵੀ ਲੋਕਾਂ ਦੀ ਹੈਲਪ ਕਰਨੀ, ਵੀ ਜਿਨ੍ਹਾਂ ਨੂੰ ਘਰ ਚਾਹੀਦੇ ਨੇ ਉਹਨਾਂ ਦੀ ਮਦਦ ਕਰਨੀ, ਕਿਸੇ ਨੂੰ ਘਰ ਲੱਭ ਕੇ ਦੇਣਾ, ਕਿਸੇ ਨੇ ਘਰ ਵੇਚਣਾ, ਕੋਈ ਵੱਡਾ ਘਰ ਲੈਣਾ, ਕੋਈ ਛੋਟਾ ਘਰ ਕਰਨਾ, ਜਾਂ ਲੋਨ ਦੀ ਖਾਸ ਕਰ ਜਿਹੜੀ ਇੱਕ ਪ੍ਰਵੀਨ ਭਾਜੀ ਮੈਂ ਇਹ ਵੀ ਬੜੀ ਗੱਲ ਸ਼ੇਅਰ ਕਰਨਾ ਚਾਹੁੰਦਾ ਵੀ ਅਕਸਰ ਲੋਨ ਕਰਾਉਣ ਲੱਗੇ ਲੋਨ ਦੇ ਵਿੱਚ ਇਸ਼ੂਜ਼ ਜਾਂ ਪ੍ਰੋਬਲਮਸ ਬੜੀਆਂ ਆ ਜਾਂਦੀਆਂ। ਠੀਕ ਹੈ ਜੀ। ਅਤੇ ਮੇਕ ਸ਼ੋਰ ਕਰੋ ਵੀ ਜਿਹੜੀ ਤੁਸੀਂ ਲੋਨ ਕੰਪਨੀਆਂ ਡੀਲ ਕਰ ਰਹੇ ਹੋ ਜਾਂ ਤੁਹਾਡਾ ਲੋਨ ਅਫਸਰ ਹੈਗਾ ਵੀ ਥੋੜ੍ਹਾ ਉਹ ਐਕਸਪੀਰੀਅੰਸ ਹੋਵੇ, ਉਹਨੂੰ ਇਸ ਚੀਜ਼ ਦਾ ਪਤਾ ਹੋਵੇ ਕਿਸ ਤਰ੍ਹਾਂ ਲੋਨ ਕਰਨਾ। ਕਿਉਂਕਿ ਅਕਸਰ ਹੁੰਦਾ ਵੀ ਲੋਨ ਸ਼ੁਰੂ ਹੋ ਜਾਂਦਾ, ਪਰ ਜਦੋਂ ਉਹਦੇ ਵਿੱਚ ਪ੍ਰੋਬਲਮ ਆਈਆਂ ਹੁੰਦੀਆਂ ਤਾਂ ਕਈ ਲੋਨ ਅਫਸਰ ਨਾ ਭੱਜ ਜਾਂਦੇ ਜਾਂ ਛੱਡ ਜਾਂਦੇ ਫਾਈਲ ਨੂੰ। ਤੁਹਾਨੂੰ ਉਹਨਾਂ ਨੂੰ ਇਹ ਬੜਾ ਆਸਾਨ ਲੱਗਦਾ ਵੀ ਇਹਨਾਂ ਨੂੰ ਨਾ ਕਰ ਦਿਓ, ਚਲੋ ਹੁਣ ਫਾਈਲ ਸ਼ੁਰੂ ਕੀਤੀ ਸੀ, ਅੱਜ ਜੇ ਪਹੁੰਚੀ ਹੈ ਹੁਣੇ ਨਾ ਕਰ ਦਿਓ। ਇੱਧਰਲੇ ਪਾਸੇ ਤੁਸੀਂ ਘਰ ਪਸੰਦ ਕੀਤਾ, ਨਿਆਣਿਆਂ ਨੇ ਆਪਣੇ ਕਮਰੇ ਪਸੰਦ ਕਰ ਲਏ ਆ, ਪੇਰੈਂਟਸ ਨੂੰ ਆਪਣਾ ਕਮਰਾ ਪਸੰਦ ਆ ਗਿਆ, ਅੱਧੇ ਰਿਸ਼ਤੇਦਾਰਾਂ ਨੂੰ ਪਤਾ ਚੱਲ ਗਿਆ ਤੁਸੀਂ ਘਰ ਲੈ ਰਹੇ ਹੋ, ਹੈ ਨਾ। ਫਿਰ ਬੰਦਾ ਫਸ ਜਾਂਦਾ ਜਾਂ ਕਿਸੇ ਦੀ ਹੈਲਪ ਲੈਣਾ ਜਾਂ ਮੈਂ ਪੈਸੇ ਕਿਸੇ ਕੋਲ ਹੋਰ ਮੰਗਣਾ ਆਧਾਰ। ਇਹਨਾਂ ਚੀਜ਼ਾਂ ਤੋਂ ਬਚਣ ਲਈ ਤਾਂ ਮੇਕ ਸ਼ੋਰ ਕਰੋ ਵੀ ਜਿਹੜਾ ਵੀ ਤੁਹਾਡਾ ਲੋਨ ਅਫਸਰ ਹੈਗਾ ਜਾਂ ਜਿਹੜੀ ਵੀ ਕੰਪਨੀ ਤੁਸੀਂ ਕੰਮ ਕਰਨਾ ਚਾਹੁੰਦੇ ਜੇ ਵੀ ਕਨਫਰਮ ਕਰ ਲਓ ਵੀ ਯਾਰ ਇਹ ਵਾਕਈ ਬੰਦਾ ਜੈਨੂਨ ਹੈਗਾ, ਜਾਇਜ਼ ਹੈਗਾ, ਮੇਰਾ ਲੋਨ ਕੰਮ ਸਿਰੇ ਲਾ ਸਕਦਾ। ਜੇ ਹੱਥ ਫੜਾਇਆ ਵੀ ਸਾਡਾ ਹੱਥ ਫੜ ਕੇ ਜਾਊਗਾ ਗਾਂ ਤੱਕ, ਇਹ ਤਾਂ ਕਿ ਰਾਹ ਦੇ ਵਿੱਚ ਅੱਧ ਬਜਾ ਛੱਡ ਕੇ ਕਹੇ ਵੀ ਭਾਈ ਸੌਰੀ ਮੈਂ ਤਾਂ ਲੋਨ ਨਹੀਂ ਕਰ ਸਕਦਾ। ਬਿਲਕੁਲ। ਪਰ ਇਸੇ ਦਰਮਿਆਨ ਇੱਕ ਗੱਲ ਹੋਰ ਵੀ ਜਿਹੜੀ ਤੁਸੀਂ ਲੋਨ ਦੀ ਗੱਲ ਕੀਤੀ ਆ, ਕਈ ਬੰਦੇ ਲੋਨ ਅਪਲਾਈ ਕਰਨ ਜਾਂਦੇ ਆ, ਕੁਛ ਟੈਕਨੀਕਲ ਕਾਰਨਾਂ ਕਰਕੇ ਉਹ ਲੋਨ ਉਹਨਾਂ ਨੂੰ ਮਿਲਦਾ ਨਹੀਂਗਾ, ਬਾਅਦ ਦੇ ਵਿੱਚ 15 ਸਾਲਾਂ ਬਾਅਦ 10-12 ਸਾਲਾਂ ਬਾਅਦ ਫਿਰ ਪਤਾ ਲੱਗਦਾ ਕਿ ਲੋਨ ਤਾਂ ਉਦੋਂ ਵੀ ਹੋ ਸਕਦਾ ਸੀ। ਹਾਂਜੀ, ਇਹ ਵੀ ਇੱਕ ਬੜੀ ਸਹੀ ਗੱਲ ਹੈਗੀ ਜੀ। ਦੇਖੋ ਇਸੇ ਗੱਲ ਸ਼ੁਰੂ 'ਚ ਮੈਂ ਗੱਲ ਜ਼ਰੂਰ ਕਹੀ ਸੀ ਵੀ ਜਿਹੜੀ ਕੰਸਲਟੇਸ਼ਨ ਹੈਗੀ ਹੈ ਨਾ, ਇਹ ਤੁਹਾਡੀ ਫ੍ਰੀ ਦੀ ਕੰਸਲਟੇਸ਼ਨ ਹੁੰਦੀ ਹੈ। ਤੁਸੀਂ ਆਪਣੇ ਜਿਹੜੇ ਵੀ ਹੁਣ ਸਪੋਜ਼ ਕਰੋ ਕਿਸੇ ਨੂੰ 2 ਸਾਲ ਹੋਏ ਆ, ਕਿਸੇ ਨੂੰ 5 ਸਾਲ ਹੋਏ ਆ, ਕਿਸੇ ਨੂੰ 6 ਸਾਲ ਹੋ ਗਏ ਆ ਪਰ ਘਰ ਨਹੀਂ ਲਿਆ, ਐਟਲੀਸਟ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਵੀ ਭਾਈ ਜੇ ਅਸੀਂ ਘਰ ਲੈਣਾ ਹੋਵੇ ਅਸੀਂ ਲੈ ਸਕਦੇ ਹਾਂ ਕਿ ਨਹੀਂ ਲੈ ਸਕਦੇ। ਅਸੀਂ ਸਭ ਕੁਝ ਦੇ ਕੇ ਤੁਹਾਨੂੰ ਦੱਸ ਸਕਦੇ ਹਾਂ ਵੀ ਤੁਸੀਂ ਰੈਡੀ ਹੋ ਜਾਂ ਤੁਹਾਨੂੰ ਇਹ ਸਟੈਪ ਲੈਣੇ ਪੈਣੇ ਤਾਂ ਕਿ ਤੁਸੀਂ 6 ਮਹੀਨੇ ਬਾਅਦ ਜਾਂ ਸਾਲ ਬਾਅਦ ਘਰ ਤੁਸੀਂ ਲਿਆ ਸਕਦੇ ਹੈਗੇ ਹੋ। ਠੀਕ ਹੈ। ਸੋ ਆਪਸ਼ਨਸ ਬੜੀਆਂ ਹੁੰਦੀਆਂ ਜੀ, ਔਰ ਜਿੰਨਾ ਕੁ ਤਜਰਬਾ ਮੇਰਾ ਹੈਗਾ ਵੀ ਅਸੀਂ
ਕਈ ਆਪਣੇ ਭੈਣਾਂ ਭਰਾਵਾਂ ਨੂੰ ਚਾਬੀਆਂ ਫੜਾਈਆਂ ਜਿਹੜੇ ਜਿਨ੍ਹਾਂ ਨੂੰ ਅੱਜ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਉਹ ਵੀ ਬੜੇ ਖੁਸ਼ ਹੁੰਦੇ ਆ, ਅਸੀਂ ਵੀ ਬੜੇ ਖੁਸ਼ ਹੁੰਦੇ ਆ ਵੀ ਯਾਰ ਕਿਸੇ ਦਾ ਘਰ ਵਸ ਗਿਆ। ਸੋ ਇਹ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਔਰ ਇਸ ਨੂੰ ਮੈਂ ਬਹੁਤ ਜ਼ਿਆਦਾ ਕਹੋ ਵੀ ਮਨੋਂ ਪਸੰਦ ਵੀ ਕਰਨਾ। ਯਾਰ ਜਿਹੜਾ ਘਰਾਂ ਵਿੱਚ ਰਹਿਣਾ ਤੇ ਕਿਰਾਏ ਦੇ ਵਿੱਚ ਰਹਿਣੇ ਦੇ ਵਿੱਚ ਬਹੁਤ ਫਰਕ ਹੈਗਾ ਔਰ ਖਾਸ ਕਰ ਅਮਰੀਕਾ ਵਰਗੇ ਮੁਲਕ 'ਚ ਜਾ ਕੇ ਜੇ ਤੁਸੀਂ ਆਪਣੀ ਪ੍ਰਾਪਰਟੀ ਬਣਾ ਸਕਦੇ ਹੋ। ਕਈਆਂ ਨੇ ਤਾਂ ਇੱਕ ਜਗ੍ਹਾ 5-5 ਘਰ ਵੀ ਲੈ ਲਏ ਜਦੋਂ ਮੈਂ ਕੰਮ ਕਰਨਾ, ਤੇ ਕਈ ਇੱਕ ਜੀ ਬੜੇ ਖੁਸ਼ ਨੇ ਹੈਗੇ। ਸੋ ਆਪਣੀ ਆਪਣੀ ਖੁਸ਼ੀ ਹੈਗੀ ਹੈ। ਮੇਰਾ ਕੰਮ ਹੈਗਾ ਤੁਹਾਡੀ ਹੈਲਪ ਕਰਨੀ। ਜੇ ਕਿਸੇ ਨੇ ਲੋਨ ਕਰਾਉਣਾ ਜਾਂ ਤੁਹਾਡਾ ਲੋਨ ਕਿਤੇ ਨਹੀਂ ਹੋ ਰਿਹਾ, ਤੁਹਾਡਾ ਲੋਨ ਉਸ ਤੁਹਾਡੀ ਗੱਲ ਨਹੀਂ ਸਮਝਦਾ, ਨਹੀਂ ਹੋ ਰਹੀ, ਤੁਹਾਡੀ ਫਾਈਲ ਕਿਤੇ ਨਹੀਂ ਜਾ ਰਹੀ, ਤੁਸੀਂ ਅੜ ਗਈ, ਤੇ ਤੁਸੀਂ ਇਹ ਨਹੀਂ ਕਹਿਣਾ ਯਾਰ ਹੁਣ ਛੱਡੋ ਰਹਿਣ ਦਿਓ, ਮੈਦਾਨ ਨਾ ਛੱਡੋ, ਕਾਲ ਕਰੋ, ਇਹ ਸੈਕਿੰਡ ਓਪੀਨੀਅਨ ਲੈ ਲਓ, ਤੁਹਾਨੂੰ ਪੁੱਛ ਲਓ, ਪਰ ਅਸੀਂ ਤੁਹਾਡੀ ਜ਼ਿੰਦਗੀ ਮਦਦ ਅਸੀਂ ਜ਼ਰੂਰ ਕਰਾਂਗੇ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਇਹ ਜ਼ਰੂਰ ਦੱਸਿਓ ਮੋਹਨ ਚੀਮਾ ਜੀ ਕਿ ਜ਼ੈਂਡਰ ਮੋਰਗੇਜ ਤੋਂ ਹੋਰ ਕਿਹੜੀਆਂ ਸੇਵਾਵਾਂ ਜਿਹੜੇ ਲੋਕ ਲੈ ਸਕਦੇ ਆ? ਹਾਂਜੀ ਸਹੀ ਹੈ ਜੀ। ਸੋ ਦੇਖੋ ਜ਼ੈਂਡਰ ਮੋਰਗੇਜ ਦੇ ਵਿੱਚ ਜਿਹੜੀਆਂ ਚੀਜ਼ਾਂ ਮੋਰਗੇਜ ਐਂਡ ਰੀਅਲ ਏਸਟੇਟ ਸਾਡੀ ਕੰਪਨੀ ਹੈਗੀ, ਇਹਦੇ ਵਿੱਚ ਇੱਕ ਤੇ ਹੋਮ ਲੋਨਸ ਦਾ, ਹੋਮ ਲੋਨਸ ਦੇ ਵਿੱਚ ਤੁਸੀਂ ਰੀਫਾਈਨੈਂਸ ਕਰਾਉਣਾ ਕਿਸੇ ਦਾ, ਕਈਆਂ ਦੇ ਲੋਨਸ ਆਲਰੇਡੀ ਹੋਏ ਆ, 3 ਬੰਦਿਆਂ ਨੇ ਇਕੱਠੇ ਕਰ ਲਿਆ ਸੀਗਾ, ਹੁਣ 2 ਬੰਦੇ ਕਹਿੰਦੇ ਸਾਡਾ ਨਾਂ ਕੱਢ ਦਿਓ, ਤੇ ਰੀਫਾਈਨੈਂਸ ਕਰਕੇ ਕਈਆਂ ਦੇ ਨਾਂ ਕਢਾਉਣੇ, ਕਿਸੇ ਦਾ ਨਾਂ ਐਡ ਕਰਾਉਣਾ, ਕਿਸੇ ਦੇ ਘਰ ਦੇ ਵਿੱਚੋਂ ਪੈਸੇ ਚੱਕਣੇ, ਇਹ ਸਾਰਾ ਕੰਮ ਜਿਹੜਾ ਹੈਗਾ ਮੋਰਗੇਜ ਜਿਹੜੀ ਸਾਡੀ ਕੰਪਨੀ ਜ਼ੈਂਡਰ ਮੋਰਗੇਜ ਉਹ ਕਰਦੀ ਹੈਗੀ ਹੈ। ਜਿਹੜੀ ਜ਼ੈਂਡਰ ਰੀਅਲ ਏਸਟੇਟ ਹੈਗੀ ਹੈ, ਇਹਦੇ ਵਿੱਚ ਵੀਰ ਜੀ ਜੇ ਤੁਸੀਂ ਕਿਸੇ ਨੇ ਘਰ ਲੈਣਾ, ਹੁਣ ਇਹ ਨਹੀਂ ਸਮਝਦੇ ਵੀ ਅਸੀਂ ਕਿੱਥੇ ਲਈਏ, ਕਿੰਨੇ ਬੈਡਰੂਮ ਸਾਨੂੰ ਘਰ ਲਈਏ, ਜਿਹੜੀਆਂ ਚੀਜ਼ਾਂ ਇਹੋ ਜਿਹੇ ਸਵਾਲ ਹੈਗੇ ਆ ਰੀਅਲ ਏਸਟੇਟ ਨਾਲ ਜਿਹੜੀਆਂ ਜੁੜਦੀਆਂ ਹੈਗੀਆਂ, ਜਿਹਦੇ ਵਿੱਚ ਤੁਸੀਂ ਵੀ ਕਿੱਥੇ ਕਿੰਨੇ ਦਾ ਘਰ ਮਿਲੇਗਾ, ਉਹ ਤੁਸੀਂ ਸਾਨੂੰ ਪੁੱਛ ਸਕਦੇ ਹੋ। ਅਸੀਂ ਦੱਸ ਦਿੰਦੇ ਵੀ ਭਾਜੀ ਆਹ ਲੋਕੈਲਿਟੀਜ਼ ਹੈਗੀਆਂ, ਇੱਥੇ ਆਹ ਸਕੂਲ ਡਿਸਟ੍ਰਿਕਟ ਹੈਗਾ, ਇੱਥੇ ਕ੍ਰਾਈਮ ਕਿੰਨਾ ਹੈਗਾ, ਇਹ ਚੀਜ਼ਾਂ ਸ਼ਾਇਦ ਤੁਹਾਨੂੰ ਦੱਸ ਸਕਦੇ ਹਾਂ। ਨਾਲ ਜੇ ਕਿਸੇ ਨੇ ਘਰ ਵੇਚਣਾ, ਕਈਆਂ ਦੀ ਖੁਆਇਸ਼ ਹੁੰਦੀ ਹੈ ਵੀ ਅਸੀਂ ਵੇਚ ਕੇ ਵੱਡਾ ਘਰ ਲੈ ਲਈਏ। ਹਾਂਜੀ ਹਾਂਜੀ ਬਿਲਕੁਲ। ਕਈਆਂ ਦੀ ਖੁਆਇਸ਼ ਇਹ ਹੁੰਦੀ ਹੈ ਵੀ ਹੁਣ ਬੱਚੇ ਵੱਡੇ ਹੋ ਗਏ, ਅਸੀਂ ਘਰ ਛੋਟਾ ਲੈ ਲਈਏ। ਸੋ ਜਿਨ੍ਹਾਂ ਨੇ ਘਰ ਵੇਚਣਾ ਹੈਗਾ ਉਹਨਾਂ ਵਾਸਤੇ ਵੀ ਸਾਡੀ ਕੰਪਨੀ ਕੋਲ ਵੀ ਜ਼ੈਂਡਰ ਰੀਅਲ ਏਸਟੇਟ ਉਹਦੇ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਨਾਲ ਕਮਰਸ਼ੀਅਲ ਦੇ ਵਿੱਚ ਕਮਰਸ਼ੀਅਲ ਦੇ ਵਿੱਚ ਬਹੁਤ ਕੁਛ ਹੈਗਾ। ਠੀਕ ਹੈ। ਗੈਸ ਸਟੇਸ਼ਨਸ, ਹੋਟਲਸ, ਮੋਟਲਸ, ਅਸੀਂ ਐਗ ਦਾ ਵੀ ਕੰਮ ਕਰਨਾ ਹੈਗਾ। ਜੇ ਕਿਸੇ ਨੇ ਖੱਤੇ ਲੈਣੇ ਆ ਵੇਚਣੇ ਆ, ਉਹ ਵੀ ਕਰਨੇ, ਇਹਨਾਂ ਦੇ ਅਸੀਂ ਲੋਨਸ ਵੀ ਕਰਨੇ ਹੈਗੇ ਆ। ਸੋ ਬੇਸਿਕਲੀ ਜਿਹੜੀ ਸਾਡੀ ਕੰਪਨੀ ਹੈਗੀ ਆ ਰੀਅਲ ਏਸਟੇਟ ਨਾਲ ਜੁੜਦੇ ਤਕਰੀਬਨ ਸਾਰੇ ਕੰਮ, ਜਿਹਦੇ ਵਿੱਚ ਮੋਰਗੇਜਸ, ਵੇਚਣ ਖਰੀਦਣ ਦਾ ਕੰਮ, ਇਹ ਸਾਰਾ ਜਿਹੜਾ ਕੰਮ ਹੈ ਤੁਸੀਂ ਇੱਕ ਨੰਬਰ 559 905 2575 ਜੋੜ ਕੇ ਰੱਖ ਲਓ। ਠੀਕ ਹੈ। ਭਾਵੇਂ ਤੁਸੀਂ ਬਿਜ਼ਨਸ ਹੈਗੇ ਹੋ ਜਾਂ ਤੁਸੀਂ ਘਰ ਲੈਣਾ ਚਾਹੁੰਦੇ ਹੋ, ਘਰ ਵੇਚਣਾ ਚਾਹੁੰਦੇ ਹੋ, ਇਹ ਸਾਰੇ ਇੱਕ ਨੰਬਰ ਤਹਿਤ ਤੁਹਾਡੇ ਸਾਰੇ ਜਿਹੜੇ ਮਸਲੇ ਹੱਲ ਹੋ ਸਕਦੇ ਆ। ਬਿਲਕੁਲ ਜੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੇ ਸ਼ੋਅ ਦੇ ਵਿੱਚ ਮਿਲੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਕੰਮ ਜ਼ਰੂਰ ਆਉਣਗੀਆਂ। ਘਰ ਖਰੀਦਣ ਸੰਬੰਧੀ ਜਾਂ ਵਰਕ ਪਰਮਿਟ ਤੇ ਹੋਣ ਸੰਬੰਧੀ ਜਾਂ ਲੋਨ ਤੋਂ ਜਿਹੜੀ ਨਾ ਹੋਈ ਸੀ ਉਸ ਸੰਬੰਧੀ ਤੁਹਾਡੇ ਜਿਹੜੇ ਮਨਾਂ ਦੇ ਵਿੱਚ ਸਵਾਲ ਸੀਗੇ, ਉਹਨਾਂ ਨੂੰ ਜ਼ਰੂਰ ਤੁਹਾਨੂੰ ਜਵਾਬ ਜਿਹੜਾ ਉਹ ਮਿਲਿਆ ਹੋਊਗਾ। ਮੋਹਨ ਚੀਮਾ ਜੀ, ਸ਼ੋਅ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਆਪਣਾ ਫੋਨ ਨੰਬਰ ਇੱਕ ਵਾਰੀ ਫਿਰ ਦਿਓ। ਹਾਂਜੀ, ਨੰਬਰ ਹੈਗਾ ਜੀ 559 905 2575 559 905 2575 ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।